ਚੈਂਬਰ ਆਫ ਪ੍ਰਿੰਸਿਸ 1/3 ਇੰਡੀਆ ਜਿਹੜਾ ਉਹ ਰਾਜਿਆਂ ਮਹਾਰਾਜਿਆਂ ਦੇ ਕੋਲ ਹੀ ਸੀ। ਇਹਦਾ ਜਿਹੜਾ ਪਿਓ ਹੈ ਯਾਦਵਿੰਦਰ, ਉਹ ਚਾਂਸਲਰ ਸੀ ਚੈਂਬਰ ਆਫ ਪ੍ਰਿੰਸਿਸ ਦਾ। ਸਭ ਤੋਂ ਬਾਕੀ ਕੋਈ ਸੈਸ਼ਨ ਸੱਦੇ ਬਿਨਾ, ਬਾਕੀਆਂ ਦੀ ਰਾਏ ਲਏ ਬਿਨਾ ਇਹਨੇ ਸਭ ਤੋਂ ਪਹਿਲਾਂ ਆਪਣੀ ਸਟੇਟ ਜਿਹੜੀ ਹੈ ਉਹ ਭਾਰਤੀ ਯੂਨੀਅਨ ਚ ਮਰਜ ਕੀਤੀ। ਇੱਕ ਸਟੇਜ ਤੇ ਤੁਸੀਂ ਜੂਨ 84 ਤੋਂ ਬਾਅਦ ਦੀਆਂ ਇਹਦੀਆਂ ਸਟੇਟਮੈਂਟਾਂ ਕੱਢ ਲਓ ਕਿ ਜੋ ਕੁਝ ਸਿੱਖਾਂ ਨਾਲ ਹੋਇਆ, ਹਮਲਾ ਦਰਬਾਰ ਸਾਹਿਬ, ਕੱਲਾ ਇੰਡੀਅਨ ਗਵਰਨਮੈਂਟ ਨਹੀਂ, ਪੰਜਾਬ ਦੇ ਹਿੰਦੂਆਂ ਦਾ ਇਸ ਦੇ ਵਿੱਚ ਵੱਡਾ ਰੋਲ ਹੈ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 17 ਵਾਰ ਗਿਆ ਹੈ 5 ਸਾਲ 'ਚ, ਇੱਕ ਵਾਰ ਵੀ ਦੁਰਗਿਆਣਾ ਮੰਦਿਰ ਨਹੀਂ ਗਿਆ। ਫਿਰ ਇਹਨੂੰ ਦੇਖਿਆ ਕਿ ਵੀ ਇਹ ਤਾਂ ਜੇ ਹਿੰਦੂਆਂ ਨੂੰ ਖੁਸ਼ ਨਾ ਕਰੀਏ ਜਾਂ ਦਿੱਲੀ ਵਾਲਿਆਂ ਦੇ ਅੱਗੇ ਗੋਡੇ ਟੇਕ ਕੇ ਨੱਕ ਨਾ ਰਗੜੀਏ ਤੇ ਐਕਸੈਪਟੈਂਸ ਨਹੀਂ ਹੁੰਦੀ। ਫਿਰ ਇਹਨੇ ਜਿੰਨਾ ਸਿੱਖਾਂ ਨੂੰ ਜ਼ਲੀਲ ਕੀਤਾ ਔਰ ਜੇ ਇਹਦੇ ਇਸ ਪੀਰੀਅਡ ਦਾ ਹੀ ਤੁਸੀਂ ਦੇਖ ਲਓ, ਕਰੰਟ ਚੀਫ ਮਿਨਿਸਟਰੀ ਦੇ ਵੇੜੇ ਕਿਵੇਂ ਜਿਹੜਾ ਉਹ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਜੇਲ੍ਹਾਂ ਦੇ ਅੰਦਰ ਖਾਲਿਸਤਾਨ ਦੇ ਖਿਲਾਫ, ਬਾਹਰਲੇ ਸਿੱਖਾਂ ਦੇ ਖਿਲਾਫ, ਕੈਨੇਡਾ ਦੇ ਮੈਂਬਰ ਪਾਰਲੀਮੈਂਟ 18-19 ਨੂੰ ਖਾਲਿਸਤਾਨੀ ਕਹਿਣਾ, ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਪਹਿਲੀ ਵਾਰ ਇੰਨਾ ਵੱਡਾ ਪ੍ਰਾਈਡ ਕੈਨੇਡਾ ਦਾ ਗਿਆ, ਉਹਨੂੰ ਕਿਵੇਂ ਜ਼ਲੀਲ ਕੀਤਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੂਸਰਿਆਂ ਨੂੰ ਜ਼ਲੀਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਉਸਦੇ ਅਕਾਵਾਂ ਵੱਲੋਂ ਪੂਰੀ ਤਰ੍ਹਾਂ ਜ਼ਲੀਲ ਕਰਕੇ ਬਾਹਰ ਸੁੱਟਿਆ ਗਿਆ। ਸੋ ਉਸ ਨੇ ਆਪਣੇ ਜ਼ਬਰੀ ਅਸਤੀਫੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਹਾਨੇ ਪਾਕਿਸਤਾਨ ਦੇ ਖਿਲਾਫ ਪੂਰੀ ਤਰ੍ਹਾਂ ਜਿਹੜਾ ਹੈ ਜ਼ਹਿਰ ਉਗਲਦਿਆਂ ਆਪਣੇ ਆਕਾ ਅਜ਼ੀਜ਼ ਡੋਵਾਲ ਨੂੰ ਖੁਸ਼ ਕਰਨ ਦੀ ਜਿਹੜੀ ਹੈ ਪੂਰੀ ਕੋਸ਼ਿਸ਼ ਕੀਤੀ। ਸੋ ਇਹ ਹਿੰਦੂਤਵੀ ਦੁਮਸ਼ੱਲਾ ਆਪਣੀ ਬਗੈਰਤ ਸਾਥੀਆਂ ਨਾਲ ਅੱਗੋਂ ਕੀ ਚਾਲ ਚੱਲੇਗਾ, ਇਸ ਬਾਰੇ ਕਿਆ ਸਰਾਈਆਂ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਜੋ ਹਸ਼ਰ ਅਮਰਿੰਦਰ ਦਾ ਹੋਇਆ ਜ਼ਲਾਲਤ ਭਰਿਆ, ਇਸ ਬਾਰੇ ਤਾਂ ਜੇ ਗਾਲਬ ਦੇ ਇਸ ਸ਼ੇਰ ਤੋਂ ਗੱਲ ਸ਼ੁਰੂ ਕਰੀਏ ਕਿ ਨਿਕਲਣਾ खुल्द से आदम का सुनते आए हैं लेकिन बड़े बेआबरू होकर तेरे कूचे से हम निकले। ਹੁਣ ਅਕਸਰ ਇਹ ਕਹਾਣੀ ਕ੍ਰਿਸਚੀਅਨਿਟੀ, ਇਸਲਾਮ ਉਹਨਾਂ ਦਾ ਬੇਸ ਬਣਦੀ ਹੈ ਕਿ ਵੀ ਕਿਵੇਂ ਫੋਰਬਿਡਨ ਫਰੂਟ ਜਿਹੜਾ ਮਨਾ ਕੀਤਾ ਰੱਬ ਨੇ, ਉਹਨੇ ਗਾਰਡਨ ਈਡਨ ਗਾਰਡਨ ਬਣਾਇਆ ਔਰ ਆਦਮ ਔਰ ਹਵਾ ਉਸ ਜੋੜੀ ਨੂੰ ਉਹਦੇ 'ਚ ਕਿਹਾ ਵੀ ਇਹ ਨਹੀਂ ਖਾਣਾ, ਉਹਨਾਂ ਨੇ ਖਾ ਲਿਆ ਔਰ ਫਿਰ ਰੱਬ ਨੇ ਧੱਕਾ ਦੇ ਕੇ ਇਸ ਧਰਤੀ ਦੇ ਉੱਤੇ ਸੁੱਟਤਾ। ਉਹ ਕਹਿੰਦਾ ਵੀ ਇਹ ਤਾਂ ਅਸੀਂ ਸੁਣਿਆ ਹੋਇਆ ਸੀ, ਲੇਕਿਨ ਕਿਵੇਂ ਤੇਰੇ ਕੂਚੇ ਤੋਂ ਬੇਆਬਰੂ ਹੋ ਕੇ ਨਿਕਲੇ, ਤਾਂ ਹੁਣ ਸਾਡੇ ਨਾਲ ਜੋ ਵਾਪਰੀ ਹੈ ਉਹੀ ਹੈ। ਦੇਖੋ, ਮੈਂ ਤਾਂ ਜਦੋਂ ਇਸ ਪਟਿਆਲਾ ਖਾਨਦਾਨ ਦੀ ਹਿਸਟਰੀ, ਹਾਲਾਂ ਸਾਡੇ ਇੱਕ ਵੀਰ ਨੇ ਇੱਕ ਵਾਰ ਲਿਖਿਆ ਸੀ ਕਿ ਤੁਸੀਂ ਬਾਬਾ ਆਲਾ ਸਿੰਘ ਨੂੰ ਥੋੜਾ ਜਿਹਾ ਮਾਫ ਕਰ ਦਿਆ ਕਰੋ, ਉਹਦੇ ਥੋੜੇ ਜਿਹੇ ਚੰਗੇ ਕੰਮ ਵੀ ਸੀ। ਪਰ ਠੀਕ ਹੈ, ਅਸੀਂ ਹਮੇਸ਼ਾ ਚੰਗੀ ਗੱਲ ਨੂੰ ਠੀਕ ਕਹਿੰਦੇ, ਪਰ ਗੱਲ ਤਾਂ ਜਿਹੜੀਆਂ ਜੋ ਅਮਰਿੰਦਰ ਨੇ ਕੀਤਾ ਕਰ ਰਿਹਾ, ਜੋ ਇਹਦੇ ਪਿਓ ਯਾਦਵਿੰਦਰ ਨੇ ਕੀਤਾ ਕਰ ਰਿਹਾ, ਜੋ ਇਹਦੇ ਦਾਦੇ ਭੁਪਿੰਦਰ ਨੇ ਕੀਤਾ ਕਰ ਰਿਹਾ, ਜੇ ਤੁਸੀਂ ਪੀੜ੍ਹੀ ਦਰ ਪੀੜ੍ਹੀ ਪਿੱਛੇ ਚਲੇ ਜਾਓ ਤੇ ਫਿਰ ਜਾ ਕੇ ਤਾਂ ਜੜ ਆਲਾ ਸਿੰਘ ਨਾਲ ਹੀ ਜੁੜਦੀ ਹੈ। 250 ਸਾਲ ਪਹਿਲਾਂ ਜਿਹਨੇ ਜੇ 12 ਮਿਸਲਾਂ ਸਿੱਖਾਂ ਦੀਆਂ ਅਸੀਂ ਕਹਿੰਦੇ, ਅਸਲ 'ਚ 11 ਮਿਸਲਾਂ ਹੀ ਸੀ। ਇਹ ਫੂਲ ਕੀਆਂ, ਬਾਬਾ ਫੂਲ ਇਹਨਾਂ ਦਾ ਵਡੇਰਾ ਸੀ। ਉਹ ਜਿਹੜੇ ਨੇ ਇਹ ਹਮੇਸ਼ਾ ਮੁਗਲਾਂ ਨਾਲ ਵੀ ਰੱਖਦੇ ਸੀ ਤੇ ਜੇ ਅਬਦਾਲੀ ਆ ਗਿਆ ਤੇ ਉਹ ਅਬਦਾਲੀ ਦੇ ਨਾਲ ਵੀ ਕੋਆਪਰੇਟ ਕਰਦੇ ਸੀ ਔਰ ਈਵਨ ਉਹਨਾਂ ਦੇ ਰਾਜ 'ਚ ਆਪਣਾ ਸਿੱਕਾ ਵੀ ਚਲਾਉਂਦੇ ਸੀ। ਉਹਦੀ ਦਿੱਤੀ ਜਿਹੜੀ ਹੈ ਉਹ ਰਾਜੇ ਦਾ। ਹੁਣ ਰਾਜਾ ਆਲਾ ਸਿੰਘ ਦਾ ਵਡੇਰਾ, ਰਾਜੇ ਦਾ ਟਾਈਟਲ ਕੋਈ ਪੰਜਾਬ ਦੇ ਲੋਕਾਂ ਨੇ ਨਹੀਂ ਦਿੱਤਾ ਜਾਂ ਸਿੱਖਾਂ ਨੇ ਨਹੀਂ ਦਿੱਤਾ, ਇਹ ਅਫਗਾਨ ਉਸ ਕਿੰਗਡਮ 'ਚੋਂ ਨਿਕਲਿਆ। ਸੋ ਜ਼ਾਹਿਰ ਹੈ ਕਿ ਵੀ ਇਹਨਾਂ ਦਾ ਜੇ ਇਹਨਾਂ ਨੇ ਸਿੱਖੀ ਰੂਪ ਵੀ ਰੱਖਿਆ ਹੈ, ਇਹ ਸਿਰਫ ਸਕੇ ਨੇ ਆਪਣੇ ਆਪ ਲਈ, ਆਪਣੇ ਲਈ, ਔਰ ਇਹਨਾਂ ਨੇ ਆਪਣੇ ਲੋਕਾਂ ਦੇ ਨਾਲ, ਇਹ ਨਹੀਂ ਹੈ ਕਿ ਮੁਗਲਾਂ ਜਾਂ ਅਫਗਾਨਾਂ ਦੇ ਵੇੜੇ ਇਹ ਆਪਣੇ ਲੋਕਾਂ ਦੇ ਇੰਟਰਸਟ ਦੇ ਖਿਲਾਫ ਭੁਗਤੇ ਅੰਗਰੇਜ਼। ਬਿਲਕੁਲ ਤੁਸੀਂ ਦੇਖੋ ਵੀ ਇੱਕ ਪਾਸੇ ਸਿੱਖ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਨੇ ਅੰਗਰੇਜ਼ਾਂ ਦੇ ਖਿਲਾਫ ਤੇ ਇਹਨਾਂ ਦੇ ਵਡੇਰੇ ਜਿਹੜੇ ਨੇ ਅੰਗਰੇਜ਼ਾਂ ਦੀ ਮਦਦ ਕਰ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਦਾ ਡ੍ਰੀਮ ਜਮਨਾ ਤੱਕ ਪੰਜਾਬ ਦੀਆਂ ਹੱਦਾਂ ਲਿਜਾਣ ਦਾ ਸੀ। ਇਹ ਸਤਲੁਜ ਪਾਰ ਦੀਆਂ ਰਿਆਸਤਾਂ ਵਾਲੇ ਪਟਿਆਲਾ, ਨਾਭਾ, ਫਰੀਦਕੋਟ ਅੰਗਰੇਜ਼ਾਂ ਦੀ ਸ਼ੈਲਟਰ 'ਚ ਚਲੇ ਗਏ। ਫਿਰ ਤੁਸੀਂ 47 ਤੋਂ ਬਾਅਦ ਇਹਦੇ ਪਿਓ ਦੀ ਕਰਤੂਤ ਦੇਖੋ। 570 ਦੇ ਕਰੀਬ ਚੈਂਬਰ ਆਫ ਪ੍ਰਿੰਸਿਸ 1/3 ਇੰਡੀਆ ਜਿਹੜਾ ਉਹ ਰਾਜਿਆਂ ਮਹਾਰਾਜਿਆਂ ਦੇ ਕੋਲ ਹੀ ਸੀ। ਇਹਦਾ ਜਿਹੜਾ ਪਿਓ ਹੈ ਯਾਦਵਿੰਦਰ, ਉਹ ਚਾਂਸਲਰ ਸੀ ਚੈਂਬਰ ਆਫ ਪ੍ਰਿੰਸਿਸ ਦਾ। ਸਭ ਤੋਂ ਬਾਕੀ ਕੋਈ ਸੈਸ਼ਨ ਸੱਦੇ ਬਿਨਾ, ਬਾਕੀਆਂ ਦੀ ਰਾਏ ਲਏ ਬਿਨਾ ਇਹਨੇ ਸਭ ਤੋਂ ਪਹਿਲਾਂ ਆਪਣੀ ਸਟੇਟ ਜਿਹੜੀ ਹੈ ਉਹ ਭਾਰਤੀ ਯੂਨੀਅਨ 'ਚ ਮਰਜ ਕੀਤੀ। ਇਹ ਬਿਨਾ ਦੇਖਿਆ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਪਟਿਆਲੇ ਵੀ ਗਏ, ਇਹਨੂੰ
ਨਾਲ ਲਿਆਕਤ ਅਲੀ ਨੂੰ ਲੈ ਕੇ ਕਿ ਭਾਈ ਬਣਾ ਲਓ ਕੁਝ ਸਿੱਖਾਂ ਦਾ ਕਿ ਭਾਈ ਆ ਹੋ ਸਕਦਾ। ਸੋ ਉਹ ਵੀ ਚੁਗਲਖੋਰ, ਹਾਲਾਂ ਇਹਦੇ ਪਿਓ ਨੂੰ ਵੀ ਯਾਦਵਿੰਦਰ ਨੂੰ ਜ਼ਲੀਲ ਕਰਕੇ ਉੱਥੇ ਐਂਬੈਸਡਰ ਲਾਇਆ ਹੋਇਆ ਸੀ ਆਸਟ੍ਰੇਲੀਆ 'ਚ ਕਿ ਕਿੱਥੇ ਯੂਰਪ ਦੀ ਕਿਸੇ ਕੰਟਰੀ 'ਚ ਸੀ, ਔਰ ਬਾਅਦ ਚਾਰਜ ਲਾਇਆ ਵੀ ਫਰਨੀਚਰ ਵੇਚਿਆ, ਉਹ ਤਾਂ ਹਾਰਟ ਅਟੈਕ ਦੇ ਨਾਲ ਥੱਲੇ ਜ਼ਲਾਲਤ 'ਚ ਮਰਿਆ। ਇਹੀ ਹਾਲ ਇਹਦਾ ਰਿਹਾ 4 ਵਾਰੀ 5 ਵਾਰੀ, ਕਦੇ ਅਕਾਲੀ ਬਣਿਆ, ਕਦੇ ਇੰਦਰਾ ਗਾਂਧੀ ਦੇ ਨਾਲ, ਕਦੇ ਆਪਣੀ ਪਾਰਟੀ ਬਣਾਈ, ਕਦੇ ਦੂਜਾ। ਇੱਕ ਸਟੇਜ ਤੇ ਤੁਸੀਂ ਜੂਨ 84 ਤੋਂ ਬਾਅਦ ਦੀਆਂ ਇਹਦੀਆਂ ਸਟੇਟਮੈਂਟਾਂ ਕੱਢ ਲਓ ਕਿ ਜੋ ਕੁਝ ਸਿੱਖਾਂ ਨਾਲ ਹੋਇਆ, ਹਮਲਾ ਦਰਬਾਰ ਸਾਹਿਬ, ਕੱਲਾ ਇੰਡੀਅਨ ਗਵਰਨਮੈਂਟ ਨਹੀਂ, ਪੰਜਾਬ ਦੇ ਹਿੰਦੂਆਂ ਦਾ ਇਸ ਦੇ ਵਿੱਚ ਵੱਡਾ ਰੋਲ ਹੈ। ਉਹਦੀਆਂ ਅੱਜ ਸਾਰੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸੀ ਸਟੇਟਮੈਂਟ। ਲੇਕਿਨ ਸਤਾ ਦੀ ਭੁੱਖ, ਤਾਕਤ ਦੀ ਭੁੱਖ ਨੇ ਇਹਨੂੰ ਕਿਸ ਕਦਰ ਜ਼ਲਾਲਤ ਵੱਲ ਧੱਕਿਆ। ਜਿਹੜਾ ਇਹਦਾ ਪਹਿਲੀ ਟਰਮ ਸੀ ਚੀਫ ਮਿਨਿਸਟਰ ਦੀ 2004 ਵਾਲੇ, 2000 ਜਦੋਂ ਇਹ ਮਨਮੋਹਨ ਸਿੰਘ ਬਾਅਦ ਚ ਸ਼ਾਇਦ 2003 ਦੇ ਵਿੱਚ ਇਹ ਬਣਦਾ, ਔਰ ਉਦੋਂ ਇਹਨੇ ਚੰਗਾ ਕੰਮ ਕੀਤਾ। ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਬਣਾਇਆ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 17 ਵਾਰ ਗਿਆ ਹੈ 5 ਸਾਲ 'ਚ, ਇੱਕ ਵਾਰ ਵੀ ਦੁਰਗਿਆਣਾ ਮੰਦਿਰ ਨਹੀਂ ਗਿਆ, ਕਿਉਂਕਿ ਉਦੋਂ ਤੱਕ ਇਹਨੂੰ ਲੱਗਦਾ ਸੀ ਕਿ ਵੀ ਮੈਂ, ਫਿਰ ਇਹਨੂੰ ਦੇਖਿਆ ਕਿ ਵੀ ਇਹ ਤਾਂ ਜੇ ਹਿੰਦੂਆਂ ਨੂੰ ਖੁਸ਼ ਨਾ ਕਰੀਏ ਜਾਂ ਦਿੱਲੀ ਵਾਲਿਆਂ ਦੇ ਅੱਗੇ ਗੋਡੇ ਟੇਕ ਕੇ ਨੱਕ ਨਾ ਰਗੜੀਏ ਤੇ ਐਕਸੈਪਟੈਂਸ ਨਹੀਂ ਹੁੰਦੀ। ਫਿਰ ਇਹਨੇ ਜਿੰਨਾ ਸਿੱਖਾਂ ਨੂੰ ਜ਼ਲੀਲ ਕੀਤਾ, ਔਰ ਜੇ ਇਹਦੇ ਇਸ ਪੀਰੀਅਡ ਦਾ ਹੀ ਤੁਸੀਂ ਦੇਖ ਲਓ, ਕਰੰਟ ਚੀਫ ਮਿਨਿਸਟਰੀ ਦੇ ਵੇੜੇ ਕਿਵੇਂ ਜਿਹੜਾ ਉਹ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਜੇਲ੍ਹਾਂ ਦੇ ਅੰਦਰ ਖਾਲਿਸਤਾਨ ਦੇ ਖਿਲਾਫ, ਬਾਹਰਲੇ ਸਿੱਖਾਂ ਦੇ ਖਿਲਾਫ, ਕੈਨੇਡਾ ਦੇ ਮੈਂਬਰ ਪਾਰਲੀਮੈਂਟ 18-19 ਨੂੰ ਖਾਲਿਸਤਾਨੀ ਕਹਿਣਾ, ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਪਹਿਲੀ ਵਾਰ ਇੰਨਾ ਵੱਡਾ ਪ੍ਰਾਈਡ ਕੈਨੇਡਾ ਦਾ ਗਿਆ, ਉਹਨੂੰ ਕਿਵੇਂ ਜ਼ਲੀਲ ਕੀਤਾ। ਜਸਟਿਨ ਟਰੂਡੋ ਜਿਹੜਾ ਆਪਣੀ ਵਾਈਫ ਬੱਚਿਆਂ ਨਾਲ ਇੱਕ ਹੰਬਲ ਡਿਵੋਟੀ ਵਾਂਗ ਦਰਬਾਰ ਸਾਹਿਬ ਔਰ ਦੂਜਾ ਜਾਂਦਾ, ਉਹਨੂੰ ਕਿਵੇਂ ਟਰੀਟ ਕਰਦਾ। ਔਰ ਹਾਲਾਂ ਔਰ ਇਹਦਾ ਹੀ ਆਪਣੇ ਪਾਰਟੀ MLA ਜਿਹੜਾ ਹੁਣ ਜਿਹਨੂੰ ਜਨਰਲ ਸੈਕਟਰੀ ਬਣਾਇਆ ਨਵਜੋਤ ਸਿੱਧੂ ਨੇ ਕਾਂਗਰਸ ਦਾ, ਪ੍ਰਗਟ ਸਿੰਘ, ਉਹਨੇ ਕਿਹਾ ਵੀ ਮੋਦੀ ਖੁਦ ਟਰੂਡੋ ਦੀ ਫੈਮਿਲੀ ਨੂੰ ਰਿਸੀਵ ਕਰਨ 에ਅਰਪੋਰਟ ਤੇ ਜਾਂਦਾ। ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਉਹਦੇ ਆਨਰ 'ਚ ਡਿਨਰ ਕਰਦਾ, ਪਰ ਇਹ ਅਜੀਤ ਡੋਵਲ ਦੇ ਕਹਿਣ ਦੇ ਉੱਤੇ ਏਜੰਸੀਆਂ ਦੇ ਇਹ ਉਹਨੂੰ ਡਿਸਆਨਰ ਕਰ ਰਿਹਾ ਟਰੂਡੋ ਨੂੰ, ਕਿਉਂਕਿ ਇਹ ਨਾ ਲੱਗੇ ਕਿ ਜੀ ਪੰਜਾਬ ਦੇ ਲੋਕ ਤਾਂ ਵੈਲਕਮ ਕਰਨ ਲਈ ਆਏ ਨੇ। ਫਿਰ ਕੱਲਾ ਇਹ ਨਹੀਂ ਹੈ, ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵੇਲੇ ਦੇਖਦੇ ਕਿ ਕਿਵੇਂ ਸਭ ਤੋਂ ਇਹਦੇ ਮੂੰਹ ਨੂੰ ਕੁੱਤਾ ਬੰਨ ਕੇ ਉਹਨੇ ਡੋਵਲ ਔਰ ਏਜੰਸੀਆਂ ਨੇ ਛੱਡਤਾ ਕਿ ਜੀ ਉਹ ਇਹ ਕਰਤਾਰਪੁਰ ਕੋਰੀਡੋਰ ਇਹ ਤਾਂ ਦਹਿਸ਼ਤਗਰਦੀ ਦਾ ਬਣ ਜਾਏਗਾ ਅੱਡਾ। ਇਹਦਾ ਜਿਹੜਾ DGP ਦਿਨਕਰ ਗੁਪਤਾ ਜਿਹੜਾ ਇੰਟੈਲੀਜੈਂਸ ਬਿਊਰੋ 'ਚ 15 ਸਾਲ ਰਿਹਾ ਉਹਦੇ ਨਾਲ ਅਜੀਤ ਡੋਵਲ ਨਾਲ, ਉਹ ਕਹਿ ਰਿਹਾ ਕਿ ਜੀ ਇਹ ਤਾਂ ਸਵੇਰੇ ਜੇ ਭਾਵੇਂ ਸ਼ਾਮ ਨੂੰ ਵਾਪਸ ਆਉਣ ਦਾ ਹੋਏ, ਦਹਿਸ਼ਤਗਰਦ ਬਣ ਲਈ ਤਾਂ 6 ਘੰਟੇ ਚਾਹੀਦੇ ਨੇ, ਤੁਹਾਨੂੰ ਬੰਬ ਅਸੈਂਬਲ ਕਰਨਾ ਸਿਖਾ ਦੇਣਗੇ, ਟਾਰਗੇਟ ਦੇ ਉੱਤੇ ਲਾ ਕੇ ਜਿਹੜਾ ਉਹ ਪ੍ਰੈਕਟਿਸ ਕਰਾ ਦੇਣਗੇ ਵੀ ਜਿਹੜਾ ਸਵੇਰੇ ਗਿਆ ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਏਗਾ ਸਾਹਮਣੇ। ਔਰ ਸਭ ਤੋਂ ਜ਼ਿਆਦਾ ਇਹਨੇ ਵਿਰੋਧ ਕੀਤਾ। ਜੇ ਫਿਰ ਵੀ ਇਸ ਸਭ ਦੇ ਬਾਵਜੂਦ ਇੱਕ ਪ੍ਰੈਸ਼ਰ ਇੰਟਰਨੈਸ਼ਨਲ, ਬਾਬੇ ਦੀ ਕਿਰਪਾ, ਪਾਕਿਸਤਾਨੀ ਹਕੂਮਤ ਦੀ ਗੁੱਡਵਿਲ, ਕਰਤਾਰਪੁਰ ਕੋਰੀਡੋਰ ਬਣ ਜਾਂਦਾ, ਇਹ ਇਨਕਾਰ ਕਰ ਦਿੰਦਾ ਇਨੋਗ੍ਰੇਸ਼ਨ ਵਾਲੇ ਮੌਕੇ ਤੇ ਜਾਣ ਤੋਂ। ਔਰ ਉਹਦੇ ਤੇ ਜੇ ਨਵਜੋਤ ਸਿੱਧੂ ਉਸ ਤੋਂ ਪਹਿਲਾਂ ਜਿਹੜੇ ਨੇ, ਔਰ ਉਦੋਂ ਅਜੇ ਗੱਲ ਸ਼ੁਰੂ ਨਹੀਂ ਸੀ ਹੋਈ, ਹਾਲਾਂਕਿ ਕਾਫੀ ਕੁਝ ਬਣ ਚੁੱਕਾ ਹੋਇਆ ਸੀ, ਨਵਜੋਤ ਸਿੱਧੂ ਓਥ ਟੇਕਿੰਗ ਇਮਰਾਨ ਖਾਨ ਦੀ ਸੈਰੇਮਨੀ ਉਸ ਤੇ ਜਾਣਾ ਚਾਹੁੰਦਾ, ਉਹਨੂੰ ਇਹ ਵਾਰ-ਵਾਰ ਕਾਲ ਕਰਕੇ ਕਹਿ ਰਿਹਾ ਕਿ ਬਿਲਕੁਲ ਨਹੀਂ ਜਾਣਾ। ਉਹਨੇ ਕਿਹਾ ਮੇਰਾ ਯਾਰ ਹੈ, ਕ੍ਰਿਕਟਰ ਹੈ, ਸੱਦਿਆ, ਮੈਂ ਵਾਅਦਾ ਕੀਤਾ ਹੋਇਆ, ਤੇ ਜੇ ਉਹ ਚਲਾ ਜਾਂਦਾ ਵਾਪਸ ਆਉਂਦਾ, ਸਭ ਤੋਂ ਪਹਿਲਾਂ ਜਿਹੜੀ ਨੈਗੇਟਿਵਿਟੀ ਉਹਦੇ ਖਿਲਾਫ ਇਹ ਕਰਦਾ, ਦੇਖੋ ਜੀ ਜਨਰਲ ਬਾਜਵੇ ਨੂੰ ਜੱਫੀ ਪਾ ਲਈ, ਦੇਖੋ ਜੀ ਉਹਦੇ, ਇਹ ਤਾਂ ਦੂਜਾ। ਲੇਕਿਨ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਬੇਸ਼ੱਕ ਅਸੀਂ ਕੋਈ ਨਵਜੋਤ ਸਿੱਧੂ ਦੇ ਐਡਮਾਇਰਰ ਨਹੀਂ ਆ, ਉਹ ਵੀ ਇੱਕ ਹਲਕਾ ਕਰੈਕਟਰ ਹੈ, ਔਰ ਉਹਨੇ ਵੀ ਉਹ ਜਿਵੇਂ ਕਿਸੇ ਨੇ ਕਿਹਾ ਉੱਥੇ ਪੰਜਾਬ 'ਚ ਕਿ ਵੀ ਇਹ ਪੰਜਾਬ ਪੋਲਿਟਿਕਸ ਦੇ ਰਾਖੀ ਸਾਵੰਤ ਹੈ, ਇਹਨੇ ਉਦਾਂ ਹੀ ਕਿੱਧਰ ਨੂੰ ਜਾਣਾ, ਕਿੱਧਰ ਨੂੰ ਮੂੰਹ ਕਰਕੇ ਕੀ ਕਹਿਣਾ। ਲੇਕਿਨ ਇੱਕ ਗੱਲ ਲਈ ਇਹ ਕ੍ਰੈਡਿਟ ਦੇਣਾ ਬਣਦਾ ਕਿ ਰੋਕਣ ਦੇ ਬਾਵਜੂਦ ਉਹ ਗਿਆ ਵੀ, ਔਰ ਜਿੰਨਾ ਪ੍ਰੈਸ਼ਰ ਅਮਰਿੰਦਰ ਔਰ ਇਹਨਾਂ ਸਾਰਿਆਂ ਦੇ ਮੀਡੀਆ ਨੇ ਉਹਦੇ ਖਿਲਾਫ ਉਹਨੂੰ ਪਾਕਿਸਤਾਨੀ ਏਜੰਟ ਜੋ, ਉਹਨੇ ਨਾ ਆਪਣੀ ਕੋਈ ਸਟੇਟਮੈਂਟ ਰੀਟਰੀਟ ਕੀਤੀ, ਨਾ ਉਹਨੇ ਕੋਈ ਇਮਰਾਨ ਖਾਨ ਦੇ ਖਿਲਾਫ ਕਿਹਾ, ਨਾ ਹੀ ਉਹਨੇ ਕੋਈ ਪਾਕਿਸਤਾਨ ਦੇ ਖਿਲਾਫ, ਉਹਨੇ ਧੜ ਵੱਟ ਲਈ। ਨਹੀਂ ਤਾਂ ਉਹ ਕਰੈਕਟਰ ਜਿਹੜਾ ਉਹ ਮੂੰਹ ਬੰਦ ਰੱਖਣ ਵਾਲਾ ਨਹੀਂ, ਪਰ ਉਹਨੂੰ ਇਹ ਰਿਅਲਾਈਜ਼ ਹੋਇਆ ਵੀ ਇਹ ਤਾਂ ਮੈਨੂੰ ਡੈਮੇਜ ਕਰ ਰਹੇ ਨੇ। ਹੁਣ ਇਹ ਔਰ ਅਮਰਿੰਦਰ ਨੇ ਫਿਰ ਕਿਵੇਂ ਇਹ ਸਾਰੀ ਖੇਡ ਜਿਹੜੀ ਹੈ ਉਹ ਡੋਵਲ ਦੀ ਖੇਡੀ ਹੈ। ਆਲਮੋਸਟ ਅਸੀਂ ਇਸ ਗੱਲ ਦਾ ਧਿਆਨ ਰੱਖਿਆ ਕਿ ਇਹਦੀ ਟਰਮ ਦੇ ਬਿਗਨਿੰਗ ਦੇ ਵਿੱਚ ਇੱਕ ਵਾਕਿਆ ਕਸ਼ਮੀਰ ਵਾਦੀ 'ਚ ਹੋਇਆ ਸੀ, ਜਿਹਦੇ 'ਚ ਉਹਨਾਂ ਦੇ ਇੱਕ ਮੇਜਰ ਨੇ ਇੱਕ ਕਸ਼ਮੀਰੀ ਨੌਜਵਾਨ ਨੂੰ
ਜੀਪ ਦੀ ਬੋਨਟ ਤੇ ਬੰਨ ਕੇ ਜਿਹੜਾ ਹੈ ਉਹ ਵੋਟਾਂ ਵਾਲੇ ਦਿਨ ਐਜ਼ ਅ ਸ਼ੀਲਡ ਇਸਤੇਮਾਲ ਕੀਤਾ ਸੀ। ਦੁਨੀਆ ਭਰ 'ਚ ਉਸ ਦੀ ਕੰਡੈਮਨੇਸ਼ਨ ਹੋਈ, ਐਮਨੈਸਟੀ ਇੰਟਰਨੈਸ਼ਨਲ ਦੂਜਿਆਂ ਨੇ, ਅੱਛਾ। ਔਰ ਇਹਨਾਂ ਨੂੰ ਲੱਗਾ ਵੀ ਇਹ ਕਿਉਂਕਿ ਬੀਜੇਪੀ ਦੀ ਤੋਏ ਹੋ ਰਹੀ ਸੀ, ਬਿਲਕੁਲ। ਔਰ ਇਹਨੇ ਜਿਹੜਾ ਉਹਨੂੰ ਡਿਫੈਂਡ ਕੀਤਾ ਆ ਕੇ ਅਮਰਿੰਦਰ ਨੇ ਕਿ ਬਿਲਕੁਲ ਠੀਕ ਕੀਤਾ। ਉਹਦੇ ਨਾਲ ਬਾਕੀ ਜਾਨਾਂ ਬਚੀਆਂ। ਜੇ ਕਸ਼ਮੀਰੀ ਮਾਰ ਰਹੇ ਨੇ ਤੇ ਇਹ ਕੋਈ ਫੌਜ ਕਿਉਂ ਮਰੇ, ਫੌਜ ਨੂੰ ਇਹ ਹੱਕ ਹੈ ਜਿਹਨੂੰ ਮਰਜ਼ੀ ਉਹ ਸ਼ੀਲਡ ਇਸਤੇਮਾਲ ਕਰੇ। ਸੋ ਇਸ ਸਭ ਦੇ ਬਾਵਜੂਦ ਜੇ ਹੁਣ ਉਹਨਾਂ ਨੇ ਸਮਝਿਆ ਏਜੰਸੀਆਂ ਨੇ ਕਿ ਭਾਈ ਇਹ ਹੁਣ ਜਿਹੜਾ ਸਾਡੇ ਕੰਮ ਦਾ ਨਹੀਂ ਰਿਹਾ, ਇਹਦੇ ਤੋਂ ਜਿੰਨਾ ਕੁ ਕੰਮ ਲੈਣਾ ਅਸੀਂ ਲੈ ਲਿਆ, ਤੇ ਜਿਹਨੂੰ ਪੰਜਾਬੀ 'ਚ ਕਹਿੰਦੇ ਪੂੰਝ ਕੇ ਸੁੱਟ ਦੇਣਾ, ਤੇ ਉਹ ਫਿਰ ਬਾਕੀ ਖੇਡ ਹੁੰਦੀ ਜੀ। 60 MLA ਨੇ ਲਿਖਤਾ, ਉਹ ਆ ਗਿਆ, ਔਰ ਉਹਨੇ ਹੁਣ ਜਾਂਦਾ ਜਾਂਦਾ ਵੀ ਜਦੋਂ ਉਹਨੂੰ ਨਜ਼ਰ ਆਇਆ ਸਵੇਰੇ 8 ਵਜੇ ਉੱਠਦਾ, ਇੱਕ ਤਾਂ ਉਹੀ ਅੱਧੀ ਰਾਤ ਤੱਕ ਸ਼ਰਾਬੀ ਹੋਇਆ ਹੁੰਦਾ, ਉੱਠਦਾ ਹੀ ਜਦੋਂ ਕੁੱਟਿਆ ਉਹਨੇ ਕਿਹਾ ਜੀ ਅੱਜ ਤੁਹਾਡਾ ਉੱਥੇ ਜਿਹੜਾ ਤੁਹਾਨੂੰ ਕੱਢ ਦੇਣਾ। ਉਹ ਫਿਰ ਉਹਨੇ ਦਵਾ ਦਵ ਕਰਕੇ ਆ ਕੇ ਪ੍ਰੈਸ ਕਾਨਫਰੰਸ, ਮੈਂ ਅਸਤੀਫਾ ਦੇ ਰਿਹਾ, ਸੋਨੀਆ ਨੂੰ ਲਿਖਿਆ, ਮੈਂ ਬਹੁਤ ਕੀਤਾ, ਮੇਰਾ ਇਹ ਹੋਇਆ ਉਹ ਹੋਇਆ, ਲੇਕਿਨ ਇਹ ਵੀ ਕਹਿ ਕੇ ਆਈ ਐਮ ਨਾਟ ਹੈਂਗਿੰਗ ਮਾਈ ਬੂਟਸ, ਅਜੇ ਮੈਂ ਕਿਤੇ ਨਹੀਂ ਬਾਹਰ ਜਾਏਗਾ, ਤੂੰ ਆਪਣੇ ਆਕਾਵਾਂ ਦੀ ਪਾਰਟੀ ਬੀਜੇਪੀ 'ਚ ਚਲੇ ਜਾ, ਜੋ ਤੈਨੂੰ ਜਿਸ ਕਿਸਮ ਦੀ ਜ਼ਲਾਲਤ ਉਹ ਡਿਜ਼ਰਵ ਕਰਦਾ ਸੀ ਅਜੇ ਤੈਨੂੰ ਮਿਲਣੀ ਹੈ। ਬਿਲਕੁਲ, ਉਹ ਰੱਬ ਦੀ ਦਰਗਾਹ 'ਚ ਤਾਂ ਕੀ ਮਿਲਣੀ ਹੈ, ਸਿੱਖ ਹਿਸਟਰੀ 'ਚ ਅੱਗੋਂ ਤੇਰੀ ਔਲਾਦ ਨੂੰ ਵੀ ਦੁਰ ਫਿੱਟੇ ਮੂੰਹ ਹੀ ਜਿਹੜਾ ਕੌਮ ਨੇ ਕਹਿਣਾ, ਪਰ ਅਜੇ ਤੂੰ ਦੇਖੇਗਾ ਇਸ ਉਮਰ ਦੇ ਵਿੱਚ ਵੀ ਤੂੰ ਜਵਾਬਦੇਹ ਹੋਏਗਾ। ਔਰ ਉਹਨੇ ਜਿਹੜਾ ਇਹ ਸਾਰੇ ਤੋਂ ਬਾਅਦ ਇੰਟਰਵਿਊ ਦਿੱਤੇ ਨੇ, ਉਹਦੇ 'ਚ ਵੀ ਤੁਸੀਂ ਦੇਖੋ ਕਿਵੇਂ ਆਪਣੇ ਆਕਾ ਅਜੀਤ ਡੋਵਲ ਔਰ ਹਿੰਦੂ ਤਵੀਆਂ ਨੂੰ ਖੁਸ਼ ਕਰ ਰਿਹਾ। ਉਹਦੇ 'ਚ ਉਹ ਇਹ ਕਹਿ ਰਿਹਾ ਕਿ ਮੈਂ ਕਦੇ ਬਰਦਾਸ਼ਤ ਨਹੀਂ ਕਰਾਂਗਾ ਨਵਜੋਤ ਸਿੱਧੂ ਜਿਹੜਾ ਉਹ ਚੀਫ ਮਿਨਿਸਟਰ ਬਣਿਆ, ਔਰ ਉਹਦੇ ਤੇ ਉਹ ਕਹਿ ਰਿਹਾ ਕਿ ਵੀ ਵੀ ਹੈਵ ਆਲ ਸੀਨ ਸਿੱਧੂ hugging Imran Khan and General Bajwa and singing praises for Pakistan Prime Minister at the opening of Kartarpur corridor while our soldiers were being killed at the border every day। कि साडे फौजी मर रहे सी और इमरान खान और बाजवा दियां तारीफां कर रहे सी। और उन्हें कहा जी उन्हें स्वीयरिंग इन सैरेमनी ओथ टेकिंग अटेंड कीती दे बावजूद कि आई कैटेगोरिकली टोल्ड हिम नॉट टू गो। फिर ये कहता द गवर्नमेंट ऑफ पंजाब मीन्स द सिक्योरिटी ऑफ इंडिया एंड इफ सिद्धू इज मेड द फेस ऑफ कांग्रेस फॉर चीफ मिनिस्टरशिप आई विल फाइट हिम एट एवरी स्टैप। कि जी उन्होंने बनाने का मतलब होएगा कि ये जिहड़ा देश की सिक्योरिटी नूं खतरा है। और ये उन्हें सारे ईवन अर्नाब गोस्वामी दे नाल इंटरव्यू दे विच भी उन्हें आके कहा कि जी ये बहुत वड्डा डेंजरस, और वो हुण बीजेपी डिमांड कर रही है कि कांग्रेस ਜਿਹੜੀ ਆ ਉਹਨੂੰ ਹਟਾਏ, ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਹੈ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਤੇ ਵੈਸੇ ਤਾਂ ਇਹੀ ਹੁੰਦਾ ਹੈ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ, ਪਰ ਇਹ ਜਿਹੜਾ ਕੱਲਾ ਇਹ ਕੁੱਤਾ ਗਿਆ, ਕੁੱਤੇ 'ਚ ਵੀ ਗੁਣ ਹੁੰਦੇ ਨੇ। ਇਹ ਤਾਂ ਬਦ ਇਖਲਾਕ, ਬਦ ਕਿਰਦਾਰ, ਬਦ ਕਲਾਮ, ਔਰ ਹੁਣ ਜਿਹੜਾ ਇਹਦਾ ਅੱਗੋਂ ਕੀ ਹੋਣਾ ਇਸ ਦੀ ਇਹਦੀ ਜੋ ਬੋਲ ਰਿਹਾ ਹੈ ਬਦ ਹਵਾਸੀ 'ਚ ਕਰ ਰਿਹਾ, ਬਟ ਇਹ ਹੁਣ ਜਿਹੜਾ ਫਰਦਰ ਅਜੇ ਇਸ ਦਾ ਜਿਹੜਾ ਉਹ ਜਲੂਸ ਤਾਂ ਨਿਕਲਿਆ, ਪਰ ਅਜੇ ਇਸ ਦਾ ਨੰਗਾ ਜਨਾਜ਼ਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੁਨੀਆ ਦੇਖੇਗੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।